बहुत सारिਆਂ ਦੇ ਵੋਟਾਂ ਕੱਟੀਆਂ ਜਾ ਰਹੀਆਂ ਨੇ। ਬਹੁਤ ਸਾਰੇ ਇਹੋ ਜਿਹੇ ਕੇਸ ਆ ਰਹੇ ਨੇ ਜਿਹੜੇ ਕਿ ਇੱਥੇ ਦੇ ਹੀ ਬਸ਼ਿੰਦੇ, ਇੱਥੇ ਦੇ ਹੀ ਉਦੋਂ ਤੋਂ ਰਹਿ ਰਹੇ ਨੇ। ਉਹਨਾਂ ਦਾ ਘਰ-ਬਾਰ ਇੱਥੇ, ਜ਼ਮੀਨਾਂ ਇੱਥੇ, ਸਭ ਕੁਝ ਇੱਥੇ ਹੋਣ ਦੇ ਬਾਵਜੂਦ ਕੈਨੇਡਾ ਜਾਂ UK ਜਾਂ UN ਦੇ ਵਿੱਚ ਜਾਂ ਜਾਪਾਨ, ਚੀਨ ਜੇ ਉਹ ਸਾਰੇ ਮੰਨ ਸਕਦੇ ਨੇ ਤਾਂ ਫਿਰ ਭਾਰਤ ਦੇ ਵਿੱਚ ਭਾਰਤ ਸਰਕਾਰ ਵੱਲੋਂ ਹੀ ਬਣਿਆ ਹੋਇਆ ਪਾਸਪੋਰਟ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਉਹ ਨਹੀਂ ਠੀਕ ਹੈ। ਭਵਿੱਖ ਦੇ ਵਿੱਚ ਚੁਣੌਤੀਆਂ ਕਿਵੇਂ ਦੀਆਂ ਹੋਣਗੀਆਂ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਜਾਂ ਵੋਟਾਂ ਕੱਟੀਆਂ ਜਾਣਗੀਆਂ ਜੀ? ਕਿ ਹੁਣ ਇਹ ਕਰ ਰਹੇ ਨੇ ਕਿ SIR ਦੇ ਆਧਾਰ ਤੇ ਹੀ ਤੁਹਾਨੂੰ ਅਸੀਂ ਬਾਕੀ ਦੇ ਮਤਲਬ ਜੋ ਕੁਝ ਖਬਰਾਂ 'ਚ ਹੀ ਪੜ੍ਹਿਆ ਕਿ ਆਧਾਰ ਕਾਰਡ ਨਹੀਂ ਮੰਨੇ ਜਾਣਗੇ ਜੀ। ਤੁਹਾਡੇ ਜਿਹੜਾ ਪਾਸਪੋਰਟ ਹੈ ਉਹ ਤਾਂ ਸਿਰਫ ਟਰੈਵਲ ਡਾਕੂਮੈਂਟ ਹੈ। ਸੋ ਅਸਲੀ ਤੁਹਾਡੀ ਪਛਾਣ ਭਾਰਤੀ ਹੋਣ ਦੀ ਸਿਰਫ SIR ਦੇ ਆਧਾਰ ਤੇ ਹੀ ਹੈ। ਯਾਨੀ ਇਹਦਾ ਮਤਲਬ ਹੈ ਜਿਨ੍ਹਾਂ ਦੀਆਂ ਵੋਟਾਂ ਨਹੀਂ ਨੇ ਉਹ ਭਾਰਤੀ ਹੋਈ ਨਹੀਂ ਨੇ ਤਾਂ ਕਿੱਧਰ ਜਾਣਾ ਉਹਨਾਂ ਨੇ। ਜਦੋਂ ਸਿਲੈਕਟਡ ਕੁਝ ਬੰਦੇ ਵਿੱਚੋਂ ਕੱਢ ਲਏ ਜਾਣ ਤਾਂ ਉਹ ਮਨ ਵਿੱਚ ਤਾਂ ਇਹੋ ਖਿਆਲ ਆਉਂਦਾ ਵੀ ਅੰਦਰੋਂ ਜਾਣ ਬੁੱਝ ਕੇ ਨਾ ਕਿਤੇ ਇੱਕ ਪਾਸੇ ਦੇ ਕੱਟੇ ਜਾਂਦੇ ਹੋਣ। ਜੋ UP ਜਾਂ ਬਿਹਾਰ ਤੋਂ ਆ ਕੇ ਰਹਿ ਰਹੇ ਨੇ ਉਹ ਪੂਰੀ ਦੀ ਪੂਰੀ ਕਾਲੋਨੀ ਨਵੀਂ ਵਸ ਚੁੱਕੀ ਹੈ, ਪਰ ਉਹਨਾਂ ਦੇ ਕਿਸੇ ਦੇ ਕੋਈ ਓਬਜੈਕਸ਼ਨ ਨਹੀਂ ਲੱਗੀ। ਅਤੇ ਜਿਹੜੇ ਅਸੀਂ ਸ਼ੁਰੂ ਤੋਂ ਜੰਮੇ ਪਲੇ ਇੱਥੇ ਦੇ ਹਾਂ ਸਾਡੇ ਇਸ ਵੇਲੇ ਕਿਉਂ ਇਸ ਚੀਜ਼ ਦੀ ਓਬਜੈਕਸ਼ਨਾਂ ਲਾ ਕੇ ਬਾਹਰ ਕੱਢ ਰਹੇ ਨੇ ਕਿ ਹੋਰ ਵੀ ਕਿਸੇ ਨੂੰ ਟਾਰਗੇਟ ਕੀਤਾ ਗਿਆ ਜੀ? ਨਹੀਂ, ਪਰ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਾਫੀ ਜਣਿਆਂ ਦੇ ਵਿੱਚ ਆ ਰਹੇ ਨੇ ਕਿ ਮੈਂ ਇਸ ਸਮੇਂ ਆਵਾਜ਼ ਚੁੱਕੀ ਤਾਂ ਮੇਰਾ ਉਸ ਤੋਂ ਬਾਅਦ ਇਹ ਕੱਟ ਦਿੱਤਾ, ਜਾਂ ਮੈਂ ਇਸ ਸਮੇਂ ਹੁਣ ਅੰਦਰ ਖਾਤੇ ਕੀ ਚੱਲ ਰਿਹਾ ਕੀ ਨਹੀਂ ਹੈ। ਕੀ ਸਾਡੇ ਪੰਜਾਬੀ ਬਿਹਾਰ ਜਾਂ UP 'ਚ ਜਾ ਕੇ ਦੋ ਆਧਾਰ ਕਾਰਡ ਬਣਾ ਕੇ ਉੱਥੋਂ ਦੀ ਸਕੂਲਿੰਗ ਲੈ ਰਹੇ ਨੇ, ਉੱਥੋਂ ਦਾ ਯਾਨੀ ਰਾਸ਼ਨ ਫ੍ਰੀ ਲੈ ਰਹੇ ਨੇ, ਉੱਥੋਂ ਦਾ ਸਾਰਾ ਕੁਝ ਲੈ ਰਹੇ ਨੇ, ਅਤੇ ਜੇ ਨਹੀਂ ਤਾਂ ਸਿਰਫ ਹੀ ਪੰਜਾਬੀਆਂ ਦਾ ਹੱਕ ਕਿਉਂ ਹਮੇਸ਼ਾ ਖੋਇਆ ਜਾਂਦਾ? ਤਾਂ ਇਹ ਜੇ ਤੁਸੀਂ ਸਿਰਫ ਇੱਕ ਜਣੇ ਨੂੰ ਹੀ ਪ੍ਰਮੋਟ ਕਰੀ ਜਾਣ ਲਈ ਕਿ ਸਿਰਫ ਇਹੀ ਰਾਜ ਕਰੀ ਜਾਏਗਾ ਅਤੇ ਉਹਦੇ ਪਿੱਛੇ ਤੁਸੀਂ ਭਾਰਤ ਦੇ ਬਸ਼ਿੰਦਿਆਂ ਨੂੰ ਹੀ ਬਾਹਰ ਕੱਢ ਦੋਗੇ ਅਤੇ ਉਹਦੇ ਵਿੱਚ ਜੇ ਪੰਜਾਬ ਦੇ ਅੰਦਰ ਪੰਜਾਬੀਆਂ ਦੀ ਗਿਣਤੀ ਘਟਾ ਦਿਓਗੇ ਹੌਲੀ ਹੌਲੀ ਤਾਂ ਮੈਨੂੰ ਤੁਸੀਂ ਆਪ ਹੀ ਸਮਝਦਾਰ ਹੋ ਕਿ ਕੀ ਬਣ ਸਕਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖਾਸ ਤੌਰ ਤੇ SIR ਹੈ ਜਿਹੜੀ ਉਹ ਭਾਰਤ ਸਰਕਾਰ ਦੇ ਵੱਲੋਂ ਕਰਾਈ ਜਾ ਰਹੀ ਹੈ ਅਤੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਵੀ ਚਰਚਾ ਦਾ ਹਿੱਸਾ ਬਣਦੇ ਨਜ਼ਰ ਆਏ ਨੇ ਕਿ ਜਿਸ ਤਰੀਕੇ ਦੇ ਨਾਲ SIR ਦੇ ਵਿੱਚ ਜਿਹੜੇ ਇੱਥੋਂ ਦੇ ਲੰਬੇ ਸਮੇਂ ਤੋਂ ਵਸੇਬਾ ਕਰਨ ਵਾਲੇ ਬਸ਼ਿੰਦੇ ਨੇ ਉਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਕੱਟ ਦਿੱਤੀਆਂ ਗਈਆਂ ਨੇ। ਬਹੁਤ ਸਾਰੀਆਂ ਪੋਲੀਟੀਕਲ ਧਿਰਾਂ ਦੇ ਵੱਲੋਂ ਵੀ ਇਸ ਸੰਜੀਦਾ ਮਸਲੇ ਤੇ ਕਿਤੇ ਨਾ ਕਿਤੇ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਪਰ ਹਾਲ ਦੇ ਵਿੱਚ ਇੱਕ ਚਿੰਤਾਜਨਕ ਵਿਸ਼ਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਤੇ SIR ਦੇ ਮਸਲੇ ਦੇ ਉੱਪਰ ਜਿਹੜੇ ਪੰਜਾਬ ਦੇ ਚਿੰਤਕ ਨੇ ਡਾਕਟਰ ਹਰਸ਼ਿੰਦਰ ਕੌਰ ਉਹ ਵੀ ਉਹਨਾਂ ਦੀ ਵੀ ਜਿਹੜੀ ਵੋਟ ਹੈ ਉਹ ਵੀ ਕੱਟ ਦਿੱਤੀ ਗਈ ਹੈ। ਇਸੇ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਵੀ ਸੀ। ਪਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਇਹਨਾਂ ਦੀ ਜਿਹੜੀ ਵੋਟ ਹੈ SIR ਦੀ ਜੋ ਵੀ ਪ੍ਰਕਿਰਿਆ ਚੱਲੀ ਆਖਰ ਕੱਟੀ ਕਿਉਂ ਗਈ ਹੈ। ਮੈਡਮ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡੇ ਵੀ ਜਿੰਨੇ ਵੀ ਨਾਲ ਜੁੜੇ ਨੇ ਸਾਰਿਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ। ਮੈਮ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਜਿਹੜੇ SIR ਵੱਖ-ਵੱਖ ਭਾਰਤ ਦੇ ਹਿੱਸਿਆਂ ਦੇ ਵਿੱਚ ਹੋ ਰਹੀ ਹੈ ਕਿ ਉਹਦੇ ਵਿੱਚ ਤੁਹਾਡੀ ਵੋਟ ਕੱਟੀ ਗਈ ਹੈ ਜੀ? ਜੀ ਉਹਦੇ ਵਿੱਚ ਮੈਨੂੰ ਆਇਆ ਸੀ ਕਿਉਂਕਿ ਤੁਹਾਡਾ ਪਾਸਪੋਰਟ, ਤੁਹਾਡਾ ਆਧਾਰ ਕਾਰਡ ਉਹ ਨਾਲ ਜੋ ਹੈ ਉਹ ਤੇ ਤੁਹਾਡੇ 2003 ਦੇ ਨਾਲ ਤੁਹਾਡਾ ਉਹ ਨਹੀਂ ਜੁੜ ਰਿਹਾ। ਸੋ ਇਸ ਕਾਰਨ ਤੁਸੀਂ ਇਹਦੇ 'ਚ ਜੋ ਬਕਾਇਦਾ ਚਿੱਠੀ ਆਈ ਹੈ। ਪਰ ਮੈਂ ਹੈਰਾਨ ਇਹ ਸਾਂ ਕਿ ਉਸ ਸਮੇਂ ਤੋਂ ਹੁਣ ਤੱਕ ਦਾ ਨਾ ਤਾਂ ਮੇਰਾ ਨਾਮ ਬਦਲਿਆ ਅਤੇ ਨਾ ਉਸੇ ਹੀ ਆਧਾਰ ਕਾਰਡ ਨਾਲ ਆ ਅਤੇ ਉਸੇ ਹੀ ਪਾਸਪੋਰਟ ਦੇ ਉੱਤੇ ਮੈਂ ਦੁਨੀਆ ਦੇ ਲਗਭਗ ਹਰ ਕੋਨੇ ਵਿੱਚ ਫਿਰ ਆਈ ਹੋਈ ਹਾਂ। ਸੋ ਯਾਨੀ ਜੇ ਅਮਰੀਕਾ, ਕੈਨੇਡਾ ਜਾਂ UK ਜਾਂ UN ਦੇ ਵਿੱਚ ਜਾਂ ਜਾਪਾਨ, ਚੀਨ ਜੇ ਉਹ ਸਾਰੇ ਮੰਨ ਸਕਦੇ ਨੇ ਤਾਂ ਫਿਰ ਭਾਰਤ ਦੇ ਵਿੱਚ ਭਾਰਤ ਸਰਕਾਰ ਵੱਲੋਂ ਹੀ ਬਣਿਆ ਹੋਇਆ ਪਾਸਪੋਰਟ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਉਹ ਨਹੀਂ ਠੀਕ ਹੈ? ਕਾਰਨ ਕੀ ਮੰਨਦੇ ਹੋ ਜੀ ਇਹਦਾ ਆਖਰ? ਦੇਖੋ ਕਾਰਨ ਮੈਂ ਉਸ ਪੱਧਰ ਦੀ ਉਹਨਾਂ ਦੇ ਅੰਦਰ ਨਹੀਂ ਵੜ ਸਕਦੀ ਇਹ ਦੱਸ ਸਕਾਂ ਕਿ ਅੰਦਰ ਖਾਤੇ ਕੀ ਚੱਲ ਰਿਹਾ। ਪਰ ਜਦੋਂ
ਤੁਹਾਡੇ ਸਾਹਮਣੇ, ਜਿਵੇਂ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਜਦੋਂ ਸਾਹਮਣੇ ਤੁਹਾਨੂੰ ਦਿਸ ਰਿਹਾ ਹੋਏ ਕਿ ਬਹੁਤ ਸਾਰਿਆਂ ਦੇ ਯਾਨੀ ਵੋਟਾਂ ਕੱਟੀਆਂ ਜਾ ਰਹੀਆਂ ਨੇ, ਬਹੁਤ ਸਾਰੇ ਇਹੋ ਜਿਹੇ ਕੇਸ ਆ ਰਹੇ ਨੇ ਜਿਹੜੇ ਕਿ ਇੱਥੇ ਦੇ ਹੀ ਬਾਸ਼ਿੰਦੇ, ਇੱਥੇ ਦੇ ਹੀ ਉਦੋਂ ਤੋਂ ਰਹਿ ਰਹੇ ਨੇ, ਉਹਨਾਂ ਦਾ ਘਰ-ਬਾਰ ਇੱਥੇ, ਜ਼ਮੀਨਾਂ ਇੱਥੇ, ਸਭ ਕੁਝ ਇੱਥੇ ਹੋਣ ਦੇ ਬਾਵਜੂਦ ਜਦੋਂ ਸਿਲੈਕਟਡ ਕੁਝ ਬੰਦੇ ਵਿੱਚੋਂ ਕੱਢ ਲਏ ਜਾਣ ਤਾਂ ਉਹ ਮਨ ਵਿੱਚ ਤਾਂ ਇਹੋ ਖਿਆਲ ਆਉਂਦਾ ਵੀ ਅੰਦਰੋਂ ਜਾਣ ਬੁੱਝ ਕੇ ਨਾ ਕਿਤੇ ਇੱਕ ਪਾਸੇ ਦੇ ਕੱਟੇ ਜਾਂਦੇ ਹੋਣ। ਸਾਡੇ ਇਲਾਕੇ ਵਿੱਚ ਜਿਵੇਂ ਬਾਹਰੋਂ ਆ ਕੇ ਵਸੇ ਨੇ ਹੁਣ, ਜੋ ਯੂਪੀ ਜਾਂ ਬਿਹਾਰ ਤੋਂ ਆ ਕੇ ਰਹਿ ਰਹੇ ਨੇ, ਉਹ ਪੂਰੀ ਦੀ ਪੂਰੀ ਕਾਲੋਨੀ ਨਵੀਂ ਵਸ ਚੁੱਕੀ ਹੈ, ਪਰ ਉਹਨਾਂ ਦੇ ਕਿਸੇ ਦੇ ਕੋਈ ਓਬਜੈਕਸ਼ਨ ਨਹੀਂ ਲੱਗੀ। ਤੇ ਜਿਹੜੇ ਅਸੀਂ ਸ਼ੁਰੂ ਤੋਂ ਜੰਮੇ ਪਲੇ ਇੱਥੇ ਦੇ ਆ, ਸਾਡੇ ਇਸ ਵੇਲੇ ਕਿਉਂ ਇਸ ਚੀਜ਼ ਦੀ ਓਬਜੈਕਸ਼ਨਾਂ ਲਾ ਕੇ ਬਾਹਰ ਕੱਢ ਰਹੇ ਨੇ। ਸੋ ਕੁਝ ਚੀਜ਼ਾਂ ਉਹ ਵੀ ਸਿਲੈਕਟਿਵ, ਉਹ ਫੈਮਲੀਜ਼ ਜਿਹੜੀਆਂ ਖੁੱਲ੍ਹ ਕੇ ਪੰਜਾਬੀਆਂ ਦੇ ਹੱਕ ਦੀ ਗੱਲ ਕਰਦੀਆਂ ਹੋਣ। ਸੋ ਇਸ ਚੀਜ਼ ਨੂੰ ਦੇਖ ਕੇ ਲੱਗਦਾ ਤਾਂ ਇਹੋ ਹੀ ਹੈ ਵੀ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ, ਪਰ ਕੋਈ ਗੱਲ ਨਹੀਂ ਜੀ, ਅਸੀਂ ਤਾਂ ਆਪਣੀ ਲੜਾਈ ਜਾਰੀ ਹੋਈ ਰੱਖਣੀ ਹੈ। ਮੈਮ, ਕੀ ਤੁਹਾਡੇ ਧਿਆਨ ਦੇ ਵਿੱਚ ਹੈ ਜੀ, ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਜਿਹੜਾ ਸਮਾਜ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੱਖ-ਵੱਖ ਤਰੀਕਿਆਂ ਦੇ ਨਾਲ ਆਵਾਜ਼ ਉਠਾਉਂਦੇ ਆ, ਕਿ ਹੋਰ ਵੀ ਕਿਸੇ ਨੂੰ ਟਾਰਗੇਟ ਕੀਤਾ ਗਿਆ ਜੀ? ਕਿਉਂਕਿ ਮੈਨੂੰ ਚਿੱਠੀ ਹੀ ਅਸਲ 'ਚ 2 ਦਿਨ ਪਹਿਲਾਂ ਦਿੱਤੀ ਗਈ ਹੈ, ਤਾਂ ਮੈਂ ਉਦੋਂ ਤੋਂ ਬਹੁਤ ਜ਼ਿਆਦਾ ਜਣਿਆਂ ਨਾਲ ਕੰਟੈਕਟ ਤਾਂ ਨਹੀਂ, ਪਰ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਤਾਂ ਕਾਫੀ ਜਣਿਆਂ ਦੇ ਵਿੱਚ ਆ ਰਹੇ ਨੇ ਕਿ ਮੈਂ ਇਸ ਸਮੇਂ ਆਵਾਜ਼ ਚੁੱਕੀ ਤਾਂ ਮੇਰਾ ਉਸ ਤੋਂ ਬਾਅਦ ਇਹ ਕੱਟ ਦਿੱਤਾ, ਜਾਂ ਮੈਂ ਇਸ ਸਮੇਂ। ਹੁਣ ਅੰਦਰ ਖਾਤੇ ਕੀ ਚੱਲ ਰਿਹਾ ਕੀ ਨਹੀਂ ਹੈ, ਕਿਉਂਕਿ ਜਿਹੜੀ ਟੀਮ ਆਈ ਹੋਈ ਹੈ ਜਿਹੜੀ ਚੈੱਕ ਕਰ ਰਹੀ, ਉਹਦੇ ਵਿੱਚ ਲੋਕਲ ਬੰਦੇ ਵੀ ਹਨ ਪਰ ਬਾਹਰਲੇ ਵੀ ਆਏ ਹੋਏ ਆ। ਸੋ ਜਿਹੜੇ ਉਹ ਬਾਹਰਲੇ ਆਏ ਹੋਣ ਉਹ ਕੀ ਸੁਜੈਸ਼ਨ ਲੈ ਕੇ ਆਏ ਹੋਣਗੇ ਜਾਂ ਕੀ, ਇਹ ਤਾਂ ਉਹੀ ਜਾਣਦੇ ਹੋਣ। ਪਰ ਜਦੋਂ ਇਹ ਚੀਜ਼ ਹੋ ਰਹੀ ਹੋਵੇ ਤਾਂ ਮੇਰਾ ਖਿਆਲ ਹੈ ਜਾਂ ਤਾਂ 2 ਹੀ ਤਰੀਕੇ ਨੇ, ਜਾਂ ਤਾਂ ਸਿੱਧਾ ਤੁਸੀਂ ਆਪਣੇ ਲੈਵਲ ਤੇ ਡੀਸੀ ਦੇ ਤੱਕ ਪਹੁੰਚ ਕੀਤੀ ਜਾਵੇ, ਡੀਸੀ ਦਫ਼ਤਰ ਵਿੱਚ, ਤੇ ਜੇ ਉੱਥੇ ਵੀ ਸੁਣਵਾਈ ਨਹੀਂ ਫਿਰ ਤਾਂ ਕੋਰਟਾਂ ਰਾਹੀਂ ਹੀ ਰਸਤਾ ਰਹਿ ਜਾਂਦਾ, ਹੋਰ ਤਾਂ ਕੁਝ ਹੈ ਨਹੀਂ। ਪਰ ਗੱਲ ਵੱਡੀ ਇਹ ਹੈ ਕਿ ਜੇ ਇਸ ਸੋਚ ਨਾਲ ਹੀ ਤੁਰੇ ਨੇ ਵੀ ਕੋਰਟਾਂ 'ਚ ਜਾਣਗੇ ਤੇ ਉੱਥੇ 20-20 ਸਾਲ ਅਸੀਂ ਕੇਸ ਲਟਕਾਈ ਜਾਵਾਂਗੇ, ਤਾਂ ਫਿਰ ਇਹ ਵੋਟਾਂ ਕੱਟੀਆਂ ਜਾਣੀਆਂ ਠੀਕ ਗੱਲ ਨਹੀਂ ਹੈ। ਘੱਟੋ ਘੱਟ ਪੰਜਾਬ ਦੇ ਭਵਿੱਖ ਲਈ ਤਾਂ ਬਿਲਕੁਲ ਨਹੀਂ ਹੈ। ਤੁਸੀਂ ਬੰਗਾਲ ਵਿੱਚ ਦੇਖ ਚੁੱਕੇ ਹੋ, ਤੇ ਜੇ ਤੁਸੀਂ ਇਹੋ ਕੁਛ ਹੀ ਇੱਥੇ ਹੋਣਾ ਜੇ ਤਾਂ ਬੜੀ ਪ੍ਰਤੱਖ ਜੀ ਗੱਲ ਹੈ ਵੀ ਕੌਣ ਆਉਣਾ ਚਾਹ ਰਿਹਾ ਤੇ ਕੌਣ ਰਾਜ ਕਰੇਗਾ। ਸੋ ਇਹ ਚੀਜ਼ਾਂ ਤੋਂ ਸਾਨੂੰ ਥੋੜ੍ਹਾ ਜਿਹਾ ਧਿਆਨ ਤਾਂ ਜ਼ਰੂਰ ਕਰਨਾ ਪਏਗਾ। ਮੈਮ, ਇੱਕ ਜੇ ਆਪਾਂ SIR ਦੀ ਜਿਹੜੀ ਪ੍ਰਕਿਰਿਆ ਜਾਂ ਪਾਲਿਸੀ ਲਿਆਂਦੀ ਗਈ ਹੈ, ਆਖਰ ਜਿਸ ਵੀ ਸੂਬੇ ਦੇ ਵਿੱਚ SIR ਦੇ ਤਹਿਤ ਵੋਟਾਂ ਬਣਨੀਆਂ ਨੇ ਜਾਂ ਵੋਟਾਂ ਕੱਟੀਆਂ ਜਾਣੀਆਂ ਨੇ, ਇਹਦਾ ਇੱਕ ਜੈਨੂਅਨ ਪੱਖ ਕੀ ਹੈ ਜੀ? ਇਹਦੀ ਪੂਰੀ ਪ੍ਰਕਿਰਿਆ ਕੀ ਰਹਿੰਦੀ ਹੈ? ਕਿਹੜੇ ਲੋਕ ਕਿੰਨੇ ਸਮੇਂ ਤੋਂ ਵਸ ਰਹੇ, ਉਹਨਾਂ ਦੀਆਂ ਉਸ ਅਨੁਸਾਰ ਉਸੇ ਜਗ੍ਹਾ 'ਤੇ ਵੋਟਾਂ ਬਣ ਸਕਦੀਆਂ? ਜਿਵੇਂ ਮੈਂ ਦੱਸਿਆ ਕਿ ਜਿਹੜੇ ਹੁਣ ਹਾਲ ਦੀ ਘੜੀ ਵਿੱਚ ਬਾਹਰੋਂ ਆ ਕੇ ਇੱਥੇ ਵਸ ਰਹੇ ਨੇ, ਜੇ ਉਹਨਾਂ ਸਾਰਿਆਂ ਦੀਆਂ ਵੋਟਾਂ ਵੀ ਪੱਕੀਆਂ ਹੋ ਰਹੀਆਂ ਨੇ, ਤੇ ਉਹਨਾਂ ਵਿੱਚੋਂ ਬਹੁਤ ਗਿਣਤੀ ਤਾਂ ਅਜਿਹੇ ਵੀ ਨੇ ਜਿਨ੍ਹਾਂ ਦੀ ਮੈਂ ਅੱਗੇ ਵੀ ਇਸ ਚੀਜ਼ ਦੀ ਮੈਂ ਡਿਊਰਿੰਗ ਜੌਬ ਆਪਣੇ ਹਸਪੀਟਲ ਵਿੱਚ ਕਈ ਵਾਰ ਫੋਟੋਆਂ ਕੱਢ ਕੇ ਸਾਹਮਣੇ ਦਿੱਤੀਆਂ ਕਿ ਆਹ ਦੇਖੋ ਇਹਨਾਂ ਕੋਲ 2-2 ਆਧਾਰ ਕਾਰਡ ਨੇ, ਵੀ ਬਿਹਾਰ ਦਾ ਵੀ ਹੈ ਇੱਥੇ ਦਾ ਵੀ ਹੈ। ਉਹ ਸਕੂਲਿੰਗ ਬੱਚਿਆਂ ਦੀ ਇੱਥੋਂ ਫ੍ਰੀ ਕਰਾ ਰਹੇ ਨੇ, ਪੰਜਾਬੀਆਂ ਦੇ ਯਾਨੀ ਤੁਸੀਂ ਬਜਟ ਵਿੱਚੋਂ, ਹਸਪਤਾਲਾਂ 'ਚ ਵਿੱਚ ਫ੍ਰੀ ਇੱਥੇ ਲੈ ਰਹੇ ਨੇ, ਰਾਸ਼ਨ ਫ੍ਰੀ ਸਾਰਾ ਕੁਝ ਲੈ ਰਹੇ ਨੇ ਪੰਜਾਬ ਦੇ ਹੱਕ ਖੋ ਕੇ, ਜਦ ਕਿ ਉਹਨਾਂ ਕੋਲ ਦੂਜੇ ਪਾਸੇ ਦਾ ਵੀ ਆਧਾਰ ਕਾਰਡ ਹੈ। ਮੈਨੂੰ ਦੱਸ ਦਿਓ ਕਿੰਨੇ ਪੰਜਾਬੀ, ਮੈਂ ਕਹਿ ਰਹੀ ਹਾਂ ਖਾਣੇ ਤੇ ਹਰ ਇੱਕ ਦਾ ਹੱਕ ਹੈ, ਸਭ ਨੂੰ ਮਿਲਣਾ ਚਾਹੀਦਾ। ਕੋਈ ਬਾਹਰੋਂ ਆਇਆ ਜਿਵੇਂ ਸਾਡੇ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਹੱਕ ਹੈ, ਪਰ ਕੀ ਸਾਡੇ ਪੰਜਾਬੀ ਬਿਹਾਰ ਜਾਂ ਯੂਪੀ 'ਚ ਜਾ ਕੇ 2-2 ਆਧਾਰ ਕਾਰਡ ਬਣਾ ਕੇ ਉੱਥੋਂ ਦੇ ਸਕੂਲਿੰਗ ਲੈ ਰਹੇ ਨੇ, ਉੱਥੋਂ ਦਾ ਯਾਨੀ ਰਾਸ਼ਨ ਫ੍ਰੀ ਲੈ ਰਹੇ ਨੇ, ਉੱਥੋਂ ਦਾ ਸਾਰਾ ਕੁਝ ਲੈ ਰਹੇ ਨੇ? ਤੇ ਜੇ ਨਹੀਂ ਤਾਂ ਸਿਰਫ ਹੀ ਪੰਜਾਬੀਆਂ ਦਾ ਹੱਕ ਕਿਉਂ ਹਮੇਸ਼ਾ ਖੋਇਆ ਜਾਂਦਾ? ਯਾਨੀ ਸਾਡੇ ਇੱਥੇ ਆ ਕੇ ਉਹ ਨੌਕਰੀਆਂ ਵੀ ਕਰ ਰਹੇ ਨੇ, ਸਾਰਾ ਕੁਝ ਫ੍ਰੀ ਵੀ ਅਵੇਲ ਕਰ ਰਹੇ ਨੇ, ਤੇ ਸਾਡੇ ਪੰਜਾਬੀ ਵਿਚਾਰੇ ਬੀਕਾਨੇਰ ਦੀ ਟ੍ਰੇਨ ਦੇ ਵਿੱਚ ਜਾਨੀ ਉੱਥੇ ਧੱਕੇ ਖਾਣ ਜਾ ਰਹੇ ਨੇ। ਸੋ ਕੁਝ ਚੀਜ਼ਾਂ ਤਾਂ ਆਪਾਂ ਨੂੰ ਜਾਗਣਾ ਤਾਂ ਪਊਗਾ ਨਾ। ਜੇ ਸਾਡੇ ਅੱਗੇ ਬੁਰਕੀਆਂ ਸੁੱਟ ਕੇ ਆ ਲਓ 1000 ਰੁਪਇਆ ਲੈ ਲਓ ਤੇ ਚੁੱਪ ਕਰਕੇ ਅਸੀਂ ਬਹਿ ਜਾਾਂਗੇ ਤਾਂ ਲਾਹਨਤ ਹੀ ਹੈ ਨਾ। ਫਿਰ ਇਹ ਤਾਂ ਸਾਨੂੰ ਭਿੱਖ ਮੰਗੇ ਬਣਾ ਰਹੇ ਨੇ, ਅਸੀਂ ਹੈ ਨਹੀਂ ਭਿੱਖ ਮੰਗੇ। ਮੈਂ ਤਾਂ ਹੁਣ ਵੀ ਕਹਿੰਦੀ ਹਾਂ ਵੀ ਜੇ ਤੁਸੀਂ ਇਹੋ ਜਿਹਾ ਹੀ ਮਾਹੌਲ ਪੈਦਾ ਕਰਨਾ ਤਾਂ ਰੱਖ ਲਓ ਬੰਦਿਆਂ ਨੂੰ ਪਾਸੇ, ਵੀ ਤੁਸੀਂ 1000 ਰੁਪਇਆ ਲੈਣਾ ਚਾਹੁੰਦੇ ਹੋ ਕਿ ਤੁਸੀਂ 25000 ਦੀ ਨੌਕਰੀ ਲੈਣਾ ਚਾਹੁੰਦੇ ਹੋ। ਵੀ ਜੇ ਤੁਸੀਂ 1000 ਰੁਪਏ ਨਾਲ ਆਪਣੀ ਭੀਖ ਨਾਲ ਖੁਸ਼ ਹੋ ਤਾਂ ਫਿਰ ਡਟੇ ਰਹੋ, ਫਿਰ ਬਾਕੀ ਪਾਸਾ ਨਾ ਲਓ। ਤੇ ਜੇ ਹੱਕ ਨਾਲ ਜੀਣਾ ਚਾਹੁੰਦੇ ਹੋ ਤਾਂ ਇਹ 1000 ਦੀ ਬੁਰਕੀ ਸਮਝੋ ਕਿਹਦਾ ਹੱਕ ਖੋ ਕੇ ਆ ਰਹੀ ਹੈ। ਤੁਹਾਡੇ ਵਿੱਚ ਕਿਸੇ ਦਾ ਕੋਈ ਸਰਕਾਰੀ ਨੌਕਰੀ ਚਾਹ ਤਾਂ ਉਹਦਾ DA ਖੋਇਆ ਜਾ ਰਿਹਾ, ਫੇਰ ਹੀ ਤੁਹਾਨੂੰ ਮਿਲ ਰਿਹਾ। ਸੋ ਇਹ ਚੀਜ਼ਾਂ ਤੋਂ ਜਾਗਣਾ ਪਊਗਾ ਕਿ ਅਸੀਂ 1000 ਰੁਪਏ ਪਿੱਛੇ ਨਾ ਵਿਕੀਏ, ਅਸੀਂ ਆਪਣੇ ਹੱਕ ਹਲਾਲ ਦੀ ਕਮਾਈ ਲੈਣਾ ਚਾਹੀਏ। ਵੀ ਸਾਡੇ ਹੱਕ ਦੀ ਨੌਕਰੀ ਸਾਨੂੰ ਪਹਿਲਾਂ ਦਿਓ, ਪੰਜਾਬੀਆਂ ਨੂੰ ਮਿਲਣੀ ਚਾਹੀਦੀ ਹੈ। ਜਿਵੇਂ SIR ਦੇ ਤਹਿਤ ਤੁਹਾਡੀ ਤਾਂ ਵੋਟ ਕੱਟ ਦਿੱਤੀ ਗਈ, ਹੋਰ ਵੀ ਇੱਦਾਂ ਦੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ। ਕੀ ਲੱਗਦਾ ਕਿ ਭਵਿੱਖ ਦੇ ਵਿੱਚ ਚੁਣੌਤੀਆਂ ਕਿਵੇਂ ਦੀਆਂ ਹੋਣਗੀਆਂ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਜਾਂ ਵੋਟਾਂ ਕੱਟੀਆਂ ਜਾਣਗੀਆਂ ਜੀ?
ਅਸਲ 'ਚ ਅੱਗੋਂ ਜਾ ਕੇ, ਕਿਉਂਕਿ ਹੁਣ ਇਹ ਕਰ ਰਹੇ ਨੇ ਕਿ SIR ਦੇ ਆਧਾਰ ਤੇ ਹੀ ਤੁਹਾਨੂੰ ਅਸੀਂ ਬਾਕੀ ਦੇ ਮਤਲਬ ਜੋ ਕੁਝ ਖਬਰਾਂ 'ਚ ਹੀ ਪੜ੍ਹਿਆ ਕਿ ਆਧਾਰ ਕਾਰਡ ਨਹੀਂ ਮੰਨੇ ਜਾਣਗੇ ਜੀ, ਤੁਹਾਡੇ ਜਿਹੜਾ ਪਾਸਪੋਰਟ ਹੈ ਉਹ ਤਾਂ ਸਿਰਫ ਟਰੈਵਲ ਡਾਕੂਮੈਂਟ ਹੈ, ਸੋ ਅਸਲੀ ਤੁਹਾਡੀ ਪਛਾਣ ਭਾਰਤੀ ਹੋਣ ਦੀ ਸਿਰਫ SIR ਦੇ ਆਧਾਰ ਤੇ ਹੀ ਹੈ। ਯਾਨੀ ਇਹਦਾ ਮਤਲਬ ਹੈ ਜਿਨ੍ਹਾਂ ਦੀਆਂ ਵੋਟਾਂ ਨਹੀਂ ਨੇ ਉਹ ਭਾਰਤੀ ਹੋਈ ਨਹੀਂ ਨੇ, ਤਾਂ ਕਿੱਧਰ ਜਾਣਾ ਉਹਨਾਂ ਨੇ। ਸੋ ਕੁਛ ਲੰਬੀ ਸੋਚ ਮੇਰਾ ਖਿਆਲ ਰੱਖੀਏ, ਆਪਾਂ ਜਾਗੀਏ ਵੀ ਇਹ ਚੀਜ਼ਾਂ ਠੀਕ ਇਨ ਦੀ ਲੌਂਗ ਰਨ ਠੀਕ ਨਹੀਂ ਰਹਿਣੀਆਂ। ਤਾਂ ਇਹ ਜੇ ਤੁਸੀਂ ਸਿਰਫ ਇੱਕ ਜਣੇ ਨੂੰ ਹੀ ਪ੍ਰਮੋਟ ਕਰੀ ਜਾਣ ਲਈ ਕਿ ਸਿਰਫ ਇਹੀ ਰਾਜ ਕਰੀ ਜਾਏਗਾ, ਤੇ ਉਹਦੇ ਪਿੱਛੇ ਤੁਸੀਂ ਭਾਰਤ ਦੇ ਬਸ਼ਿੰਦਿਆਂ ਨੂੰ ਹੀ ਬਾਹਰ ਕੱਢ ਦੋਗੇ, ਤੇ ਉਹਦੇ ਵਿੱਚ ਜੇ ਪੰਜਾਬ ਦੇ ਅੰਦਰ ਪੰਜਾਬੀਆਂ ਦੀ ਗਿਣਤੀ ਘਟਾ ਦਿਓਗੇ ਹੌਲੀ ਹੌਲੀ, ਤਾਂ ਮੈਨੂੰ ਤੁਸੀਂ ਆਪ ਹੀ ਸਮਝਦਾਰ ਹੋ ਕਿ ਕੀ ਬਣ ਸਕਦਾ। ਕੀ ਭਵਿੱਖ ਦੇ ਵਿੱਚ ਕੋਰਟ 'ਚ ਵੀ ਚੈਲੰਜ ਕਰੋਗੇ ਇਸ ਚੀਜ਼ ਨੂੰ ਜੀ ਜੋ ਵਾਪਰਿਆ? ਹਾਂਜੀ, ਜੇ ਅਜੇ ਨਹੀਂ ਇਹ ਠੀਕ ਕਰਨਗੇ ਲੋਕਲ ਲੈਵਲ ਤੇ ਤਾਂ ਜ਼ਰੂਰ ਜੀ ਕੋਰਟ ਵਿੱਚ ਜ਼ਰੂਰ ਜਾਵਾਂਗੇ। ਬਿਲਕੁਲ। ਤਾਂ ਬਿਲਕੁਲ ਵੱਖ-ਵੱਖ ਮਸਲਿਆਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਜਿਸ ਵੀ ਜਗ੍ਹਾ ਦੇ ਉੱਪਰ ਪੰਜਾਬੀ ਵਸੇ ਹੋਏ ਆ ਸਾਰਿਆਂ ਨੂੰ ਜਾਣਕਾਰੀ ਦਿੰਦੇ ਆ, ਤਾਂ ਖਾਸ ਤੌਰ ਤੇ ਇੱਕ ਵੱਡੀ ਅਵੇਅਰਨੈਸ ਪੈਦਾ ਕੀਤੀ ਆ ਡਾਕਟਰ ਹਰਸ਼ਿੰਦਰ ਕੌਰ ਹੁਣਾਂ ਨੇ। ਤਾਂ ਹਾਲ ਦੇ ਵਿੱਚ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ, ਜਿਵੇਂ SIR ਦੇ ਤਹਿਤ ਜਿਹੜੀ ਉਹਨਾਂ ਦੀ ਵੋਟ ਹੈ ਉਹ ਕੱਟ ਦਿੱਤੀ ਗਈ ਹੈ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸੰਜੀਦਾ ਸਵਾਲ ਹੈ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲਦਾ ਹੁੰਦਾ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।